आओ जी आ गए यहाँ ते पूरा गाँव आ गए यहाँ। पंजाबी रेडियो यूएसए ते खासे चारे पासे। नमस्कार, आदाब, सत श्री अकाल, की हाल चाल। जी हाँ, तुसी सुन रहे हो पंजाबी रेडियो यूएसए। ताया शोंगी is here with you guys. Harman, how are you, man? I am good, Tayazia. How are you? I'm pretty good. How's life going on? Life is going on awesome, man, awesome. तेरी ताया आज की खा के आया? आज मैं खाता है ना चिकन पोहा। चिकन पोहा केड़ा हुंदा ता? मूंगफली दे दाने नहीं हुंदे? हाँ। ओही जगह ते निक्के निक्के कहला के जेड़े मुर्गे नूं डाइट पाई दी। हाँ। वो पा लिया। चिकन पोहा बन गया। ठीक है, सो आज भी गल्लां बातां हर रोज दी तरह ਅਸੀਂ ਕਰਾਂਗੇ ਜੀ। ਢੇਰ ਸਾਰੀਆਂ ਗੱਲਾਂ ਬਾਤਾਂ, ਢੇਰ ਸਾਰੇ ਵਿਚਾਰ ਤਾਏ ਦੇ ਲੈ ਕੇ ਹਾਜ਼ਰ ਹੋਏ ਆ ਪੰਜਾਬੀ ਰੇਡੀਓ ਯੂਐਸਏ ਤੇ ਆਪਾਂ ਪਹਿਲਾਂ ਗਾਣਾ ਸੁਣ ਲਈਏ ਤੇ ਗੱਲਾਂ ਬਾਤਾਂ ਫੇਰ ਅੱਗੇ ਵਧਾਉਂਦੇ ਆ ਫਿਰ। All right, चलो। वेलकम बैक। हासे चारे पासे सुन रहे हो, मैं ताया शौंकी। ਤਾਇਆ ਕੱਲ ਦਾ ਮੈਨੂੰ ਟਿਕਾ ਨਹੀਂ ਆਇਆ। की ਮੈਂ ਕੱਲ ਦੀ ਜਦੋਂ ਤੇਰੀ ਉਹ ਗੱਲ ਸੁਣੀ ਨਾ, ਤੂੰ ਕੱਲ ਪ੍ਰੋਗਰਾਮ 'ਚ ਦੱਸੀ ਸੀ ਵੀ ਤੂੰ ਕੁੜੀ ਦੀ ਆਵਾਜ਼ 'ਚ ਗਾਉਣਾ। मैं गा के सुनाना और गाने का लीडे टोन बहाने मैं भी आजू मोटर से। हाँ। और सुनो गाना। ਅੱਛਾ। ਨਰਮਾ ਬੀਜਿਆ ਮੀਂਹ ਦੇ ਨਾਲ ਕਰੰਡ ਹੋ ਗਿਆ ਨੀ, ਲੱਗੇ ਝੋਨਾ ਲਾਣ ਤੇ ਮੀਂਹ ਵੀ ਬੰਦ ਹੋ ਗਿਆ ਨੀ, ਆਉਂਦੇ ਸਾਲ ਵਿੱਚ ਚੰਨੀਏ ਸਾਰਾ ਜਬ ਹੀ ਵੱਢ ਦੇਣਾ, ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਨੀ। ਅੱਗੇ ਕੁੜੀ ਕਿੱਦਾਂ ਕਹਿੰਦੀ ਹੈ? ਕੀ ਲੀੜੇ ਟੋਨ ਬਹਾਨੇ ਮੈਂ ਵੀ ਆਜੂ ਮੋਟਰ ਤੇ, ਹਾਏ ਲੀੜੇ ਟੋਨ ਬਹਾਨੇ ਮੈਂ ਵੀ ਆਜੂ ਮੋਟਰ ਤੇ। ਆਇਆ ਯੈਸ। ਤੂੰ ਕਦੀ ਏਦਾਂ ਵੀ ਗਾਇਆ? ਮੈਂ ਦੱਸ ਦਵਾਂ, ਮੈਂ ਨਾ ਆਪਣੇ ਬਹੁਤ ਸਾਰੇ ਦੋਸਤ ਮੇਰੇ, ਮੈਂ ਕਿ ਸ਼ਰਾਰਤੀ ਦੋਸਤ ਮੇਰੇ, ਉਹਨਾਂ ਨੂੰ ਨਾ ਕੀ ਉਹਨਾਂ ਨੇ ਨਾ ਆਪਣੀ ਸਹੇਲੀ ਨੂੰ ਫੋਨ ਕਰਨਾ ਹੁੰਦਾ ਸੀ ਤੇ ਉਹਨਾਂ ਦੀ ਸਹੇਲੀਆਂ ਕੋ ਪਰਸਨਲ ਫੋਨ ਨਹੀਂ ਸੀ ਹੁੰਦੇ, ਸਾਰੀਆਂ ਗਰੀਬ ਸੀਗੀਆਂ ਘਰੋਂ। ਅੱਛਾ। ਪਿਓ ਕੋ ਪੈਸਾ ਬਹੁਤ, ਕੁੜੀਆਂ ਘਰੋਂ ਗਰੀਬ। ਫਿਰ ਮੈਂ ਉਹਨਾਂ ਦੀ ਮੰਮੀਆਂ ਤੇ ਡੈਡੀਆਂ ਨੂੰ ਕੁੜੀ ਦੀ ਆਵਾਜ਼ 'ਚ ਫੋਨ ਕਰਕੇ ਗੱਲ ਕਰਵਾਉਂਦਾ ਸੀ। ਮੈਂ ਕਰਕੇ ਦਿਖਾ ਸਕਦਾ। ਫੋਰ ਐਗਜ਼ਾਮਪਲ ਤੂੰ ਬੋਲਣਾ ਦੀ ਮੈਂ ਫੋਨ ਕਰ ਦਿਆ। ਨਹੀਂ, ਮੈਂ ਫੋਨ ਚੱਕਿਆ। ਹਾਂ ਤੇ ਤੂੰ ਗੱਲ ਕਰਤਾ ਹੈ ਮੈਨੂੰ। हेलो बोलना। हेलो। नमस्ते आंटी। नमस्ते, कौन बोल रहे? आंटी मैं रेनू बोल रही सी कि मेरी प्रिया नाल गल हो सकती है? रेनू कौन? आंटी ਤੁਹਾਡੀ ਬੇਟੀ ਦੀ ਸਹੇਲੀ। ਹੁਣੇ ਗੱਲ ਕਰਵਾਉਣੀ ਹੈ। ਹਾਂ ਉਹ ਬੁਲਾ ਦੋ ਨਾ। ਐਕਚੁਅਲੀ ਸਿਲੇਬਸ ਡਿਸਕਸ ਕਰਨਾ ਸੀਗਾ। ਮੈਂ ਥੋੜਾ ਬੁਖਾਰ ਸੀਗਾ, ਮੈਂ 2 ਦਿਨ ਤੋਂ ਸਕੂਲ ਨਹੀਂ। ਵੈਲਕਮ ਬੈਕ। ਤਾਇਆ। ਹਾਂ ਜੀ। ਤੈਨੂੰ ਕੀ ਲੱਗਦਾ ਵੈਸੇ? ਕੀ ਲੱਗਦਾ ਕਿ ਆਉਣ ਵਾਲਾ ਸਮਾਂ ਮੈਨੂੰ ਇੱਥੇ ਆਉਣ ਨੂੰ ਕਿਰਾਇਆ ਲੱਗਦਾ? ਨਹੀਂ, ਮੈਂ ਤੈਨੂੰ ਇੱਕ ਸੀਰੀਅਸ ਕੁਐਸਚਨ ਕਰ ਰਹੀ। ਤੂੰ ਸਿਆਣਾ ਬਹੁਤ ਨਾ ਇਸ ਲਈ। ਆਉਣ ਵਾਲਾ ਸਮਾਂ ਭਾਰਤ ਦੇ ਲੋਕਾਂ ਲਈ ਕਿਹੋ ਜਿਹਾ ਹੋਏਗਾ? ਹਰ ਰੋਜ਼ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਕੀ ਬਣੇਗਾ ਬਈ? ਟੁੱਟੀਆਂ ਬਾਹਾਂ ਗੱਲ ਨੂੰ ਆਣੀਆਂ, ਪੁਰਾਣਾ ਸਮਾਂ ਵਾਪਸ ਆਏਗਾ। ਜਿਵੇਂ ਕਿ ਹੁਣ ਪਹਿਲਾਂ ਟਾਈਟ ਪੈਂਟ ਸੀ, ਬੈਲ ਬੋਟਮ ਵਾਪਸ ਆ ਰਿਹਾ। ਹੁਣ ਇੱਥੇ ਘੋੜੇ ਖੱਚਰ ਵਾਪਸ ਆ ਜਾਣੇ ਆ। ਅੱਛਾ। ਜਿਹੜੇ ਬਹੁਤੇ ਚੰਗੇ ਹੋਣਗੇ ਘੋੜੇ ਤੇ ਬਹਿਣਗੇ, ਮਾੜੀ ਕਟੂਤ ਵਾਲੇ ਤੇ ਖੱਚਰ ਤੇ ਬਿਠਾਏ ਜਾਂਦੇ ਹੀ ਆ। ਠੀਕ ਹੈ ਨਾ। ਤੇ ਸਾਈਕਲ ਵਾਪਸ ਆਣਗੇ। ਮੋਟਰ ਗੱਡੀਆਂ ਜਿਹੜੀਆਂ ਨੇ ਉਹ ਰਾਜੇ ਮਹਾਰਾਜਿਆਂ ਦੇ ਵਾਂਗੂ, ਜਿਹੜੇ ਬਹੁਤ ਅਮੀਰ ਨੇ, ਜਿਹੜੇ ਸਿਆਸਤਾਂ 'ਚ ਬਹੁਤ 2 ਨੰਬਰ ਦਾ ਪੈਸਾ ਕਮਾਇਆ, ਉਹਨਾਂ ਵਾਸਤੇ ਰਹਿ ਜਾਣਗੀਆਂ। ਰਿਸ਼ਤੇ ਇਹ ਦੇਖ ਕੇ ਨਹੀਂ ਹੋਇਆ ਕਰਨਗੇ ਕਿ ਮੁੰਡਾ ਕੀ ਕਮਾ ਰਿਹਾ। ਰਿਸ਼ਤੇ ਇਹ ਦੇਖ ਕੇ ਹੋਇਆ ਕਰਨਗੇ ਕਿ ਮੁੰਡੇ ਘਰੇ ਗੱਡੀਆਂ ਵੀ ਹੈਗੀਆਂ ਤੇ ਗੱਡੀਆਂ 'ਚ ਪੈਟਰੋਲ ਜ਼ਿਆਦਾ ਹੈਗਾ, ਜਿਹਦੀ ਟੈਂਕੀ ਫੁੱਲ ਹੋਏਗੀ ਰਿਸ਼ਤਾ ਉਹਦਾ ਪੱਕਾ। ਇਹ ਵੀ ਗੱਲ ਸਹੀ ਹੈ ਤਾਇਆ। ਤੇ ਮੈਨੂੰ ਤਾਂ ਲੱਗਦਾ ਜਿਵੇਂ ਰਸੋਈ ਗੈਸ ਦੀਆਂ ਕੀਮਤਾਂ ਵੱਧ ਰਹੀਆਂ ਨੇ, ਇਸ ਹਿਸਾਬ ਦੇ ਨਾਲ ਤਾਂ ਫਿਰ ਰੋਟੀ ਪਾਣੀ ਵੀ ਚੁੱਲ੍ਹੇ ਤੇ ਹੀ ਹੋਏਗਾ। ਨਹੀਂ, ਇਹ ਵਧਣ ਨਾਲ ਕੁਝ ਘਟੇਗਾ ਵੀ। ਜਿਹੜੀਆਂ ਜਨਾਨੀਆਂ ਜਾਂ ਬੰਦੇ ਧਮਕੀ ਦਿੰਦੇ ਹੁੰਦੇ ਸੀ ਕਿ ਮੈਂ ਪੈਟਰੋਲ ਪਾ ਕੇ ਅੱਗ ਲਾ ਲੂੰਗਾ ਜਾਂ ਮੈਂ ਗੈਸ ਥੱਲੇ ਆ ਕੇ ਮਰ ਜੂੰਗੀ। ਗੈਸ ਥੱਲੇ ਆ ਕੇ ਕੌਣ ਮਰਦਾ? ਜਦੋਂ ਗੈਸ ਦਾ ਭੁਆਗਾ ਪੈਂਦਾ ਹੈ ਨਾ, ਉਹ ਚੀਜ਼ਾਂ ਉਹ ਸੁਸਾਈਡ ਕਰਨਗੇ ਕਿਉਂਕਿ ਤੈਨੂੰ ਪਤਾ ਹੋਣਾ ਕਿ ਨਹੀਂ ਮਹਿੰਗਾ ਬਹੁਤ ਹੈਗਾ। ਸਿਲੰਡਰ 'ਚ ਗੈਸ ਹੋਏਗੀ ਤੇ ਭੁਆਗਾ ਪਊਗਾ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ ਯੂਐਸਏ, ਧੜਕਦੇ ਦਿਲਾਂ ਦੇ ਨਾਲ ਨਾਲ। ਕਈ ਵਾਰੀ ਸਿੱਧੀਆਂ ਹੀ ਗੱਲਾਂ ਕਰ ਜਾਂਦਾ ਬਿਨਾਂ ਸੋਚੇ ਸਮਝੇ। ਕਦੀ ਤੈਨੂੰ ਇਸ ਚੀਜ਼ ਦਾ ਖਮਿਆਜ਼ਾ ਨਹੀਂ ਭੁਗਤਣਾ ਪਿਆ? ਬਿਲਕੁਲ ਵੀ ਨਹੀਂ। ਕਹਿੰਦੇ ਨੇ ਦੇਖੋ ਪੁੱਠੀ ਗੱਲ ਕਰਨ ਤੋਂ ਚੰਗਾ ਸਿੱਧੀ ਗੱਲ ਕਰ ਲੋ। ਸਿੱਧੀ ਗੱਲ ਹੋਏਗੀ ਤੇ ਗੱਲ ਸਿੱਧੀ, ਰਿਜ਼ਲਟ ਸਿੱਧਾ, ਛਿੱਤਰ ਵੀ ਸਿੱਧੇ ਪੈ ਜਾਣਗੇ। ਘੁੰਮ ਘਮਾ ਕੇ ਕਦੋਂ ਪੈਜਨ ਬੰਦਾ ਨਹੀਂ ਤਿਆਰ ਹੁੰਦਾ। ਹੁਣ ਮੈਨੂੰ ਪਤਾ ਜਦੋਂ ਕੋਈ ਉਹਦੀ ਗੱਲ ਕੀਤੀ ਮੈਂ ਪ੍ਰਿਪੇਅਰ ਹੋਊਂਗਾ ਕਿ ਮੇਰੇ ਪੈਣੀਆਂ ਨੇ। ਕਈ ਵਾਰੀ ਬੰਦਾ ਆਪਣੇ ਕੰਫਰਟ ਜ਼ੋਨ 'ਚ ਬੈਠਾ ਹੁੰਦਾ ਤੇ ਥੱਪੜ ਆ ਜਾਂਦਾ ਪਿੱਛੋਂ। ਕਈ ਵਾਰ ਚੱਪਲ ਵੀ ਆਂਦੀ ਦੇਖੀ ਹੈ। ਇੱਕ ਵਾਰ ਤੇ ਮੈਂ ਕਹਿੰਦਾ ਵੁੱਡਲੈਂਡ ਦਾ ਬੂਟ ਵੱਜਾ ਸੀ, ਉਹ ਬਹੁਤ ਭਾਰਾ ਹੁੰਦਾ।
ਮਤਲਬ ਟੁੱਟਦਾ ਵੀ ਨਹੀਂ ਹੈ। ਮਤਲਬ ਇਹ ਹਿਸਾਬ ਹੁੰਦਾ ਕਿ ਲੋਕਾਂ ਦੇ ਪੈਰ ਜਿਹਨੇ ਭਾਰੇ ਜਿਹਨੇ ਬੂਟ ਭਾਰੇ ਹੁੰਦੇ ਆ। ਇਹ ਵੀ ਗੱਲ ਸਹੀ ਹੈ ਤੇਰੀ। ਤੇ ਉਹ ਹਿਸਾਬ ਹੈਗਾ ਸੀ। ਮੈਨੂੰ ਲੱਗਦਾ ਕਿ ਬੰਦਾ ਜੇ ਕਿਤੇ ਉਹ ਬੂਟ ਪਾ ਕੇ ਰੋਜ਼ ਦੌੜੇ ਨਾ ਪੰਜਾਬ ਪੁਲਿਸ ਦਾ ਪੇਪਰ ਕਲੀਅਰ ਕਰ ਜੇ। ਇਹ ਵੀ ਗੱਲ ਸਹੀ ਹੈ ਤੇਰੀ। ਇਸ ਕਰਕੇ ਮੈਂ ਸਿੱਧੀ ਗੱਲ ਕਰਦਾ, ਮੈਨੂੰ ਪਤਾ ਹੋਏਗਾ ਕਿ ਹਾਂ ਹੁਣ ਪੈਣੀ ਹੈ ਮੇਰੇ। ਚੱਲ ਤਾਇਆ ਮੈਂ ਨਾ ਤੈਨੂੰ ਇੱਕ ਖਬਰ ਸੁਣਾਉਣੀ ਆ ਹੁਣ। ਸੁਣਾ ਦੇ। ਦੇਖ ਬਹੁਤ ਤਰ੍ਹਾਂ ਦੇ ਲੋਕ ਨੇ ਇਸ ਦੁਨੀਆ ਦੇ ਉਹ ਵਿੱਚ, ਤੇ ਹੈ ਨਾ। ਜਿਹੜਾ ਅਮੀਰ ਹੈ ਉਹ ਫਿਰ ਅਮੀਰ ਹੀ ਹੈ, ਤੇ ਜਿਹੜਾ ਗਰੀਬ ਹੈ ਉਹ ਫਿਰ ਤੈਨੂੰ ਪਤਾ ਹੀ ਹੈ ਵੀ ਉਹ ਵਿਚਾਰਾ ਮਸਾਂ ਹੀ 2 ਟਾਈਮ ਦੀ ਰੋਟੀ ਖਾ ਸਕਦਾ ਹੈ। ਪਰ ਇੱਕ ਨਾ ਖਬਰ ਜਿਹਨੇ ਕਿ ਸਾਰੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਛੇੜੀ ਹੋਈ ਹੈ, ਉਹ ਖਬਰ ਭਿਵੰਡੀ ਇਲਾਕੇ ਨਾਲ ਜੁੜੀ ਹੋਈ ਹੈ। ਇਹ ਕਿਹੜਾ ਇਲਾਕਾ ਆ ਗਿਆ ਉਹਦੇ? ਮਹਾਰਾਸ਼ਟਰ ਦੇ ਵਿੱਚ ਹੈ ਭਿਵੰਡੀ। ਲੱਗਾ ਸੀ ਨਹੀਂ ਮਹਾਰਾਸ਼ਟਰ ਚ ਹੈ ਭਿਵੰਡੀ। ਸ਼ਿਖੰਡੀ ਤੇ ਸਾਡਾ ਮੇਰਾ ਕਿ ਮੁੰਡਾ ਰੱਖਿਆ ਸੀ ਸਫਾਈ ਵਾਲਾ ਆਪਕਾ। ਹਾਂ ਸ਼ਿਖੰਡੀ ਨਾਂ ਸੀ ਉਹਦਾ। ਅੱਛਾ ਜਮਾ ਹੀ ਪਖੰਡੀ ਸੀਗਾ ਤਾਇਆ। ਮੈਂ ਭਿਵੰਡੀ ਦੀ ਗੱਲ ਕਰਦੀ। ਚਲੋ ਭਿਵੰਡੀ। ਅੱਛਾ ਗਾਣਾ ਸੁਣ ਲੈ ਹੁਣ ਤੂੰ ਪਹਿਲਾਂ। ਓਕੇ ਹਾਂ ਤਾਇਆ ਹੁਣ ਤਿਆਰ ਹੈ ਭਿਵੰਡੀ ਦੀ ਗੱਲ ਸੁਣਨ ਦੇ ਲਈ? ਬਿਲਕੁਲ ਸੁਣਾਂਗੇ। ਜਿਹੜਾ ਭਿਵੰਡੀ ਇਲਾਕਾ ਹੈ ਨਾ, ਉੱਥੇ ਕਹਿੰਦੇ ਇੱਕ ਕਿਸਾਨ ਜਿਹੜਾ ਕਿ ਦੁੱਧ ਵੇਚਣ ਦਾ ਕੰਮ ਕਰਦਾ ਹੈ। ਅੱਛਾ। ਦੁੱਧ ਵੇਚਣ ਦੇ ਨਾਲ ਨਾਲ ਰੀਅਲ ਏਸਟੇਟ ਦਾ ਬਿਜ਼ਨਸ ਵੀ ਹੈ ਉਹਦਾ। ਵਾਓ। ਤੇ ਇਹ ਜਿਹੜਾ ਬੰਦਾ ਹੈ ਨਾ, ਇਹਨੇ ਤਾਇਆ ਹੈਲੀਕਾਪਟਰ ਖਰੀਦ ਲਿਆ। ਵਾਓ ਵੈਰੀ ਨਾਈਸ। ਦੇਖ ਗੱਲ ਇਹ ਹੈ ਕਿ ਇਸ ਬੰਦੇ ਨੂੰ ਆਪਣੇ ਕਾਰੋਬਾਰ ਦੇ ਲਈ ਨਾ ਵੱਖ-ਵੱਖ ਥਾਵਾਂ ਤੇ ਜਾਣਾ ਪੈਂਦਾ, ਕਦੇ ਪੰਜਾਬ, ਕਦੇ ਗੁਜਰਾਤ, ਕਦੇ ਹਰਿਆਣਾ, ਕਦੇ ਰਾਜਸਥਾਨ। ਸੋ ਕਹਿੰਦਾ ਵੀ ਉਦਾਂ ਸਫ਼ਰ ਕਰਨਾ ਔਖਾ ਹੈ, ਤੁਹਾਨੂੰ ਪਤਾ ਇੰਨੀ ਦੂਰੀ ਤੇ ਇਹਨਾਂ ਭਾਈ ਸਾਹਿਬ ਨੇ 30 ਕਰੋੜ ਰੁਪਏ ਲਾ ਕੇ ਹੈਲੀਕਾਪਟਰ ਖਰੀਦ ਲਿਆ। ਪੈਟਰੋਲ ਪਵਾਉਣ ਜੋਗੇ ਪੈਸੇ ਹੁੰਦੇ ਨੇ ਦੇਖੋ ਵੈਸੇ। ਹੁਣ ਗਈ ਤਾਂ ਆਇਆ 30 ਕਰੋੜ ਦਾ ਜੇ ਅਗਲਾ ਹੈਲੀਕਾਪਟਰ ਲੈ ਸਕਦਾ ਹੈ। 50 ਰੁਪਏ ਕਿਲੋ ਹੈ। ਹਾਂ 50 ਰੁਪਏ ਲੀਟਰ ਕਹਿ ਲੋ। ਹਾਂ 100 ਰੁਪਏ ਲੀਟਰ ਸਾਡਾ ਪੈਟਰੋਲ ਹੋ ਗਿਆ। ਹਾਂ ਅੱਧੀ ਕਮਾਈ, ਖਰਚਾ ਜ਼ਿਆਦਾ। ਹਾਂ ਕਿਵੇਂ ਚਲਾਂਦਾ ਹੋਏਗਾ? ਪਰ ਗੱਲ ਇਹ ਅਗਲੇ ਦਾ ਰੀਅਲ ਏਸਟੇਟ ਦਾ ਵੀ ਕਾਰੋਬਾਰ ਹੈ। ਔਰ ਤੈਨੂੰ ਮੈਂ ਭਿਵੰਡੀ ਇਲਾਕੇ ਦੀ ਖੂਬਸੂਰਤੀ ਵੀ ਦੱਸਦੀ ਹਾਂ। ਭਿਵੰਡੀ ਮੈਂ ਨਾ ਪਹਿਲੀ ਵਾਰ ਜਿੱਥੋਂ ਮੈਂ ਗਿਆ ਸਿੱਧਾ ਰੂਡੀ ਬੱਸ ਨਹੀਂ ਜਾਂਦੀ, ਤੂੰ ਉਹ ਮਲੇ ਦਾ ਨਾਂ ਲੈ ਲਿਆ। ਉਹ ਤਾਇਆ ਜਦੋਂ ਤੈਨੂੰ ਇਸ ਥਾਂ ਦੀ ਅਮੀਰੀ ਦਾ ਪਤਾ ਲੱਗਿਆ ਨਾ, ਹੈਰਾਨ ਪਰੇਸ਼ਾਨ ਹੋ ਜਾਏਗਾ। ਤੂੰ ਕਹਿੰਦਾ ਟਰੰਪ ਨੂੰ ਵੀ ਤੂੰ ਜਾਣਦਾ ਤੇ ਹੋਰ ਤੂੰ ਮਤਲਬ ਜੋ ਬਾਈਡਨ ਨੂੰ ਵੀ ਜਾਣਦਾ। ਤੈਨੂੰ ਪਤਾ ਹੈ ਮੈਨੂੰ ਮਾਫ ਕਰੀ, ਮੈਂ ਜ਼ਿੰਦਗੀ 'ਚ ਭਿਵੰਡੀ ਜਾਣਾ ਭੁੱਲ ਗਿਆ ਬਸ। ਮੈਨੂੰ ਨਹੀਂ ਪਤਾ ਸੀਗਾ ਇੰਨੀ ਅਲੌਕਿਕ ਜਗ੍ਹਾ ਹੈਗੀ, ਮੈਨੂੰ ਪਤਾ ਨਹੀਂ ਲੱਗਾ। ਚੱਲ ਤੂੰ ਗਾਣਾ ਲਾ, ਉਸ ਤੋਂ ਬਾਅਦ ਮੈਨੂੰ ਐਕਸਪਲੇਨ ਕਰਦੀ। ਤਾਇਆ ਤੂੰ ਨਾ ਮੈਨੂੰ ਟੌਂਟ ਜੇ ਘੱਟ ਮਾਰਿਆ ਕਰ। ਸੌਰੀ ਚਲੋ ਦੱਸੋ ਕੀ ਹੈ ਭਿਵੰਡੀ ਵਿੱਚ ਖਾਸ? ਭਿਵੰਡੀ ਇਲਾਕੇ ਦੇ ਵਿੱਚ ਨਾ ਬਹੁਤ ਵੱਡੀਆਂ ਕੰਪਨੀਆਂ ਦੇ ਗੋਦਾਮ ਨੇ। ਓਕੇ। ਜਿੱਥੋਂ ਲੋਕਾਂ ਨੂੰ ਕਿਰਾਇਆ ਆਉਂਦਾ। ਅੱਛਾ ਠੀਕ ਹੈ। ਉਸ ਤੋਂ ਬਾਅਦ ਦੇਸ਼ ਦੀਆਂ ਸਾਰੀਆਂ, ਭਾਰਤ ਦੀਆਂ ਸਾਰੀਆਂ ਜਿਹੜੀਆਂ ਮਹਿੰਗੀਆਂ ਗੱਡੀਆਂ ਨੇ ਉਹ ਭਿਵੰਡੀ ਇਲਾਕੇ 'ਚ ਹੀ ਦਿਖਾਈ ਦਿੰਦੀਆਂ ਨੇ। ਅੱਛਾ। ਹਾਂ ਔਰ ਰਾਸ਼ਟਰਪਤੀ, ਜਦੋਂ ਅਮਰੀਕੀ ਰਾਸ਼ਟਰਪਤੀ ਗਏ ਸੀ ਨਾ ਭਾਰਤ, ਤਾਂ ਉਹਨਾਂ ਦੇ ਕਾਫਲੇ ਦੇ ਵਿੱਚ ਚੱਲਣ ਵਾਲੀ ਕੈਡੀਲੈਕ ਕਾਰ ਉਹ ਵੀ ਪਹਿਲੀ ਵਾਰ ਮੁੰਬਈ 'ਚ ਨਹੀਂ ਸਗੋਂ ਭਿਵੰਡੀ ਇਲਾਕੇ 'ਚ ਹੀ ਖਰੀਦੀ ਗਈ ਸੀ। ਕਿਆ ਬਾਤ ਹੈ ਬੇਟਾ, ਵਧੀਆ ਵੱਡੀ ਜਗ੍ਹਾ ਹੈਗੀ। ਮੈਨੂੰ ਲੱਗਦਾ ਇੱਥੇ ਵੀ ਕਮੇਟੀ ਪਾਣ ਜਾਣਾ ਹੀ ਪੈਣਾ ਮੈਨੂੰ। ਤਾਇਆ ਹੈ ਅਗਲੇ ਨਾ ਛਾਂਗਣਗੇ ਬਹੁਤ। ਜਾਈ ਕਿੱਦਾਂ ਛਾਂਗਣਗੇ ਬਹੁਤ? ਉਹਦੇ ਕੋਲ ਹੈਲੀਕਾਪਟਰ, ਮੇਰੇ ਕੋਲ ਜੰਗੀ ਜਹਾਜ਼ ਰਫਾਲ ਦੀ ਡੀਲ ਮੈਂ ਹੀ ਕਰਾਈ ਹੈ। ਬਸ ਕਰਤਾ ਹੈ ਪਲੀਜ਼, ਕਿਤੇ ਵੀ ਤੁਰ ਪੈਣਾ ਹੁਣ। ਚਲੋ ਠੀਕ ਹੈ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ ਆ ਗਏ ਆ ਤੇ ਪੂਰਾ ਗਾਪ ਆ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਵੈਕਸੀਨੇਸ਼ਨ ਨੂੰ ਲੈ ਕੇ ਬੜਾ ਰੌਲਾ ਪਿਆ ਹੋਇਆ। ਬਹੁਤ ਸਾਰੀਆਂ ਗੱਲਾਂ ਮੈਂ ਸੁਣੀਆਂ ਨੇ ਭਾਰਤ ਚ, ਜਾਪਾਨ ਚ ਵੀ ਸੁਣੀ ਹੈ। ਜਾਪਾਨ ਚ ਜਿਵੇਂ ਕਿ ਬੁੱਧਵਾਰ ਸ਼ੁਰੂ ਹੋ ਗਿਆ ਸੀਗਾ ਟ੍ਰਾਇਲ, ਲੱਗਣੀ ਸ਼ੁਰੂ ਹੋ ਗਈ ਤੇ 62% ਜਾਪਾਨੀ ਇਸ ਤਰ੍ਹਾਂ ਨਹੀਂ ਲਵਾਉਂਦੇ ਪਏ ਕਿਤੇ ਕੁਝ ਹੋਰ ਨਾ ਹੋ ਜਾਏ, ਕਿਉਂਕਿ ਪਹਿਲਾਂ ਉਹਨਾਂ ਦਾ ਕਿਤੇ ਰਿਜ਼ਲਟ ਚੰਗਾ ਨਹੀਂ ਆਇਆ ਸੀ। ਉਹ ਕਹਿੰਦੇ ਬਿਨਾਂ ਸੋਚੇ ਸਮਝੇ ਆਪਾਂ ਨਹੀਂ ਲਵਾਣੀ। ਤਾਂ ਫਿਰ ਇਹ ਡਰ ਤਾਂ ਭਾਰਤ ਦੇ ਵਿੱਚ ਵੀ ਲੋਕਾਂ ਨੂੰ ਸੀ। ਭਾਰਤ ਦੇ ਵਿੱਚ ਤਾਂ ਫਰੰਟ ਲਾਈਨ ਨੇ ਲਵਾਈ ਹੈ, ਹਜੇ ਤੱਕ ਕੋਈ ਇਦਾਂ ਦੀ ਗੱਲ ਆਈ ਨਹੀਂ ਸਾਹਮਣੇ ਕਿ ਕਿਸੇ ਦਾ ਕੁਝ ਖਰਾਬ ਹੋਇਆ ਕੰਮ। ਬਟ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਪਹਿਲਾਂ ਵੀ ਜਦੋਂ ਮੈਂ ਗੱਲ ਸ਼ੇਅਰ ਕੀਤੀ ਸੀ ਕਿ ਦੇਖ ਟੀਕਾ ਬਾਅਦ ਚ ਲੱਗ ਰਿਹਾ, ਸਾਰੇ ਹੱਸ ਕੇ ਫੋਟੋਆਂ ਪਾ ਰਹੇ ਆ। ਜੇ ਟੀਕਾ ਲੱਗਦਾ ਜਿੱਥੇ ਲੱਗਣਾ ਹੁੰਦਾ ਫਿਰ ਕੀ ਫੋਟੋ ਪੈਣੀ ਸੀ? ਤਾਇਆ ਤੂੰ ਇੰਨਾ ਡੀਪਲੀ ਨਾ ਸੋਚਿਆ ਕਰ। ਨਹੀਂ ਮੈਂ ਇਟਸ ਜਸਟ ਆਬਜ਼ਰਵੇਸ਼ਨ। ਨਹੀਂ ਇੰਨੀਆਂ ਡੀਪ ਆਬਜ਼ਰਵੇਸ਼ਨਸ ਕਈ ਵਾਰ ਬੰਦੇ ਦੇ ਚਪੇੜਾ ਮਰਵਾ ਦਿੰਦੀਆਂ ਨੇ। ਤਾਈਓ ਤਾਂ ਮੈਂ ਕਿਹਾ ਮੈਂ ਗੱਲਾਂ ਸਿੱਧੀਆਂ ਕਰਦਾ, ਮੈਂ ਪ੍ਰਿਪੇਅਰ ਰਹਿਣਾ, ਮੈਨੂੰ ਪੈਣੀਆਂ ਨੇ। ਅੱਛਾ ਗਾਣਾ ਲਾ ਜਾਓ, ਅੱਛਾ ਲਾਇਓ ਥੋੜਾ, ਮਤਲਬ ਨਾ ਮੂਡ ਨਾ ਖਰਾਬ ਹੋਏ ਮੇਰਾ। ਵੈਲਕਮ ਬੈਕ ਟੂ ਹਾਸੇ ਚਾਰੇ ਪਾਸੇ, ਮੈਂ ਤਾਇਆ ਸ਼ੌਂਕੀ ਤੁਹਾਡੇ ਨਾਲ। ਹਾਈ ਗਾਇਸ,
ਤਾਇਆ ਹੈ ਤੇਰੀ ਹਾਏ ਚ ਹੈ ਦਮ। ਹੈ ਮੈਂ ਕਹਿੰਦਾ ਮੈਂ ਕਿ ਮੈਂ ਇੱਕ ਵਾਰੀ ਹਾਏ ਕਵਾਂ ਨਾ ਕੁੜੀਆਂ ਦੀ ਹਾਏ ਨਿਕਲ ਜਾਂਦੀ। ਹਾਂ ਬਿਲਕੁਲ ਸਹੀ ਗੱਲ ਹੈ ਵੈਸੇ ਇਹ ਤਾਂ। ਮੇਰੀ ਆਵਾਜ਼ 'ਚ ਇੰਨਾ ਦਮ ਹੈ, ਤੈਨੂੰ ਵੇਖ ਕੇ ਹੀ ਬੰਦੇ ਦੀ ਹਾਏ ਨਿਕਲ ਮੈਂ ਜਾਂਦੀ। ਕਹਿੰਦਾ ਪਿਆ ਮੇਰੇ ਫਿਟੇ ਹਾਲ ਤੇਰਾ। ਮੈਂ ਜੈਸੇ ਇੱਥੇ ਮੂਡ ਬਣਾ ਰਿਹਾ ਵਾਂ ਲੋਕਾਂ ਦਾ ਵਧੀਆ ਵਧੀਆ ਗੱਲਾਂ ਸੁਣਾ ਕੇ। ਤਾਇਆ ਤੇਰਾ ਸਾਹ ਤਾਂ ਨਹੀਂ ਚੜਦਾ? ਨਹੀਂ ਮੈਨੂੰ ਸਾਹ ਨਹੀਂ ਚੜਦਾ, ਮੈਨੂੰ ਕੀ ਕਹਿੰਦੇ ਮੈਨੂੰ ਕਰਜ਼ਾ ਹੀ ਚੜਦਾ। ਉਹ ਤੂੰ ਅਮੀਰ ਬਹੁਤ ਹੈ। ਆ ਤੇ ਕਰਜ਼ਿਆਂ 'ਚ ਅਮੀਰ ਆ ਮੈਂ। ਪਰ ਤਾਇਆ ਤੈਨੂੰ ਪਤਾ ਜੇ ਸਾਹ ਚੜਦਾ ਹੋਏ ਅੱਛਾ ਤੇ ਇਸ ਗੱਲ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਅੱਛਾ ਹਾਂ ਨਹੀਂ ਮੈਂ ਵੀ ਨਹੀਂ ਕਰਦਾ ਇਗਨੋਰ। ਜਦੋਂ ਮੈਨੂੰ ਸਾਹ ਚੜੇ ਤੇ ਮੈਂ ਕਹਿ ਦਿੰਦਾ ਮੈਨੂੰ ਸਾਹ ਚੜ ਗਿਆ। ਦੇਖ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਜਿਹਦੇ ਕਰਕੇ ਸਾਹ ਚੜਦਾ ਹੋ ਸਕਦਾ ਜਿੱਦਾਂ? ਬੰਦੇ ਦਾ। ਇਹਦੇ ਵਿੱਚ ਕਹਿੰਦੇ ਕਿ ਜਿਵੇਂ ਕਮਜ਼ੋਰੀ ਹੋ ਸਕਦੀ ਹੈ ਹਨਾ, ਫਿਰ ਤੁਹਾਨੂੰ ਜੇਕਰ ਚੱਕਰ ਆਉਂਦੇ ਨੇ ਬਹੁਤ ਜ਼ਿਆਦਾ, ਜੇ ਬੇਹੋਸ਼ੀ ਵਰਗੇ ਲੱਛਣ ਨੇ ਤਾਂ ਵੀ ਜਿਹੜਾ ਸਾਹ ਚੜਨ ਦੇ ਦੌਰਾਨ ਇਹ ਨਜ਼ਰ ਆ ਸਕਦੇ ਨੇ। ਅੱਛਾ। ਔਰ ਉਸ ਤੋਂ ਬਾਅਦ ਵਿੱਚ ਤੂੰ ਇਹ ਵੇਖ ਕੇ ਇਹ ਵੀ ਹੋ ਸਕਦਾ ਵੀ ਤੁਹਾਡੇ ਸਰੀਰ ਦੇ ਵਿੱਚ ਪਾਣੀ ਦੀ ਘਾਟ ਹੋਏ ਅੱਛਾ ਤਾਂ ਤੁਹਾਨੂੰ ਸਾਹ ਚੜ ਰਿਹਾ ਹੈ। ਉਸ ਬਾਅਦ ਅਸਥਮਾ ਦੀ ਸਮੱਸਿਆ ਹੋ ਸਕਦੀ ਹੈ, ਹੈ। ਤੁਹਾਡਾ ਖੂਨ ਜਿਹੜਾ ਉਹ ਗਾੜਾ ਹੋ ਸਕਦਾ ਤਾਂ ਸਾਹ ਚੜਦਾ ਹੋ ਸਕਦਾ ਹੈ, ਹੈ। ਸ਼ੂਗਰ ਹੋ ਸਕਦੀ ਹੈ ਤੁਹਾਨੂੰ, ਹੈ। ਤੁਹਾਡੇ ਫੇਫੜਿਆਂ 'ਚ ਇਨਫੈਕਸ਼ਨ ਹੋਈ ਸਕਦੀ ਹੈ। ਹੈ। ਫਿਰ ਤੂੰ ਇਹ ਵੇਖ ਕੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਜਿਹਦੇ ਕਰਕੇ ਤੁਹਾਡਾ ਸਾਹ ਚੜਦਾ ਹੋ ਸਕਦਾ ਹੈ। ਹੈ। ਸੋ ਡਾਕਟਰ ਕੋਲ ਜ਼ਰੂਰ ਜਾਓ, ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਤੇ ਜੇ ਡਾਕਟਰ ਦਾ ਦਫ਼ਤਰ ਚੌਥੇ ਫਲੋਰ ਤੇ ਹੋਏਗਾ ਸਾਹ ਤੇ ਫਿਰ ਵੀ ਚੜ ਜਾਣਾ ਤੇ ਲਿਫਟ ਲੈ ਲਓ। ਤੇ ਲਿਫਟ ਨਾ ਹੋਏ ਫਿਰ ਤੇ ਤੁਸੀਂ ਜਾਂਦੇ ਹੈਗੇ ਨਾ ਡਾਕਟਰ ਦੇ ਮੱਥੇ ਵੱਜਣਾ ਹੈ, ਉੱਤੇ ਜਦੋਂ ਚੜ ਜਾਓਗੇ ਚੌਥੇ ਫਲੋਰ ਤੇ 10 ਮਿੰਟ ਬਾਹਰ ਸਾਹ ਲੈ ਕੇ ਫਿਰ ਚਲ ਜਾਓ। ਤੇ ਜੇ ਚੜਦੇ ਜੇ ਸਾਹ ਹੀ ਨਿਕਲ ਗਿਆ ਫਿਰ ਇਹਦਾ ਮਤਲਬ ਡਾਕਟਰ ਕੋਲ ਨਾ ਜਾਓ। ਨਹੀਂ ਡਾਕਟਰ ਘਰੇ ਆਏ ਫੀਸ ਪੇ ਕਰਾਂਗੇ। ਅੱਛਾ Yes, we can pay well. I have plenty of helicopters. ਓਕੇ Yes, I have plenty of helicopters. ਨਾ ਕੀ ਕਹਿੰਦੇ ਨੇ ਹਜੇ ਮੈਂ ਕੱਲ ਹੀ ਲੈ ਕੇ ਆਂਦੇ 400 ਤੇ 3 ਮਿਲੇ ਮੈਨੂੰ। ਰਿਮੋਟ ਨਾ ਚੱਲ ਜਾਏ। ਮੈਂ ਮੇਲੇ ਵਾਲਿਆਂ ਦੀ ਗੱਲ ਨਹੀਂ ਕਰ ਰਹੀ। ਓਕੇ ਵੱਡੇ ਅੱਛਾ ਸੀਟਾਂ ਵਾਲਿਆਂ ਦੀ ਗੱਲ ਕਰ ਰਹੀ ਹਾਂ। ਤੇ ਉੱਚ ਕਿਹੜੀ ਸੀਟਾਂ ਲੱਗੀਆਂ ਨੇ? ਉੱਚ ਵੀ ਸੀਟਾਂ ਹੀ ਲੱਗੀਆਂ ਨੇ। ਹੱਦ ਹੋ ਗਈ ਹੈ। ਚਲੋ ਅੱਗੇ ਵਧੋ। ਪੰਜਾਬੀ ਰੇਡੀਓ USA ਤੇ ਸੁਣ ਰਹੇ ਹੋ ਜੀ ਹਾਸੇ ਚਾਰੇ ਪਾਸੇ। ਤਾਇਆ ਸ਼ਾਂਕੀ ਹਰਮਨਪ੍ਰੀਤ ਕੌਰ ਤੁਹਾਡੇ ਨਾਲ। Yes. ਤੇ ਤਾਇਆ ਸਿਆ ਤੂੰ ਵੈਸੇ ਜੇਕਰ ਪੁਰਾਣੇ ਗਾਣਿਆਂ ਦੀ ਤੁਲਨਾ ਨਵਿਆਂ ਨਾਲ ਕਰਨੀ ਹੋਏ ਤੈਨੂੰ ਕੀ ਫਰਕ ਮਹਿਸੂਸ ਹੁੰਦਾ? ਪੁਰਾਣੇ ਗਾਣਿਆਂ ਦੇ ਵਿੱਚ ਨਾ ਕਸ਼ਿਸ਼ ਹੈਗੀ ਸੀ। ਹੌਲੀ ਹੌਲੀ ਤਾਇਆ ਮੈਂ ਕੋਲ ਹੀ ਬੈਠੀ ਆ ਨਾ। ਫੀਲ ਕਰ ਰਿਹਾ ਮੈਂ। ਫੀਲ ਐਡੀ ਖਤਰਨਾਕ ਨਹੀਂ ਕਰਨੀ ਬੰਦੇ ਦੇ ਜਿਹੜਾ ਕੰਨਾਂ ਦਾ ਪਰਦਾ ਹੀ ਪੜ ਜੇ। ਪੁਰਾਣੇ ਗਾਣਿਆਂ 'ਚ ਕਸ਼ਿਸ਼ ਸੀਗੀ, ਓਕੇ ਫੀਲਿੰਗ ਸੀਗੀ, ਓਕੇ है ना? हाँ मतलब क्या लगे तू कोई भी गाना चक ला। हाँ मैंने तेरे लिए ही सात रंग तू बोल ला। सॉरी तेरा अंदर लता मंगेशकर जा गया। सॉरी सॉरी ताया। हद हो गई है ना? हाँ हाँ की कहते ने वो कितना वधिया गाना किशोर साहब दा। केड़ा? कहना है आज तुमसे ये पहली बार हो, तुम ही तो लाई हो जीवन में मेरे प्यार प्यार प्यार। क्या बात है ना? हाँ? ਤੇ ਹੁਣ ਕੀ ਹੈਗਾ? आज ब्लू है पानी पानी पानी। ਤੁਹਾਨੂੰ ਪਤਾ ਪਹਿਲੀ ਗੱਲ ਤੇ ਗੈਸ ਸਟੇਟਮੈਂਟ ਗਲਤ ਹੈ। हाँ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ आहा है ना? हाँ। एक बंदे ने क्या ब्लू है पानी। पानी रे पानी तेरा रंग हाँ, कैसा। ਉਹ ਕੁੜੀ ਪੁੱਛਦੀ ਮਰ ਗਈ। आओ कहते जिसमें मिले लागे उस जैसा। मतलब पानी ਦੇ ਮਗਰ ਹੱਥ ਹੋ ਕੇ ਪਏ ਹੈ। ਉਹਨੇ हाँ। ਕਿਹਾ ਰੰਗ ਕੈਸਾ, ਉਹਨੇ ਕਿਹਾ ਬਲੂ ਹੈ ਪਾਣੀ। ਪਾਣੀ ਤੇ ਉਹ ਤੋਂ ਬਾਅਦ ਆਯੁਸ਼ਮਾਨ ਆ ਗਿਆ। ਪਾਣੀ ਦਾ ਰੰਗ ਵੇਖ ਕੇ ਅੱਖੀਆਂ ਚੋਂ ਹੰਝੂ ਰੁੜਦੇ। हाँ ਵਜ੍ਹਾ ਪਤਾ ਕੀ? ਪਾਣੀ ਚ ਪਿਆ ਬਹਿ ਗਿਆ। ਤੇਰੇ ਹੰਝੂ ਨਿਕਲ ਕੇ ਜਿਹੜੇ। हो सकता ਉਹਦੀ ਮੰਮੀ ਨੇ ਉਹਦੀ ਪੈਂਟ ਧੋਤੀ ਹੋਏ ਨਹੀਂ ਮਸ਼ੀਨ। ਨਹੀਂ 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 ਇਹ ਪਾਣੀ ਉਹਨੇ ਸਰਦੀਆਂ ਚ ਵੇਖ ਲਿਆ ਤੇ ਉਹਦੇ ਉੱਤੇ ਪੈ ਰਿਹਾ ਸੀ ਤਾਂ ਰੋ ਪਿਆ। ਉਹ ਬੱਚੇ ਰੋ ਪੈਂਦੇ ਸੀਗੇ ਬਚਪਨ ਚ ਜਦੋਂ ਸਰਦੀਆਂ ਚ ਕੋਈ ਨਹਾਉਣ ਦੀ ਕੋਸ਼ਿਸ਼ ਕਰੇ। ਹਾਂ ਚਲੋ ਅੱਗੇ ਗਾਣਾ ਲਾ। ਹਾਂ ਤਾਇਆ ਹੋਰ ਫਰਕ ਦੱਸ। ਮਤਲਬ ਅੱਜ ਕੱਲ ਤੈਨੂੰ ਨਹੀਂ ਲੱਗਦਾ ਵੱਡ ਕੱਟ ਇਦਾਂ ਦੇ ਗਾਣੇ ਬਹੁਤ ਜ਼ਿਆਦਾ ਆ ਗਏ? ਇਹੀ ਹੈ। ਪਿਆਰ ਮੁੱਕ ਗਿਆ ਹੈ ਗਾਣਿਆਂ ਚੋਂ। ਨਾ? ਪਹਿਲਾਂ ਕੀ ਸੀ? है आज की रात मेरे दिल की सलामी ले ले। हाँ। दिल की सलामी ले ले। ਇਹ ਕਿਹੜਾ ਗਾਣਾ ਸੀ? ਹੈਗਾ ਸੀ ਗਾਣਾ। ਹਾਂ। ਹੁਣ ਉਹ ਚ ਮੈਨੂੰ ਲੱਗ ਸਮਝ ਨਹੀਂ ਆਈ ਕਿ ਐਸੀ ਸਲਾਮੀ ਜਿਹੜੀ ਰਾਤ ਨੂੰ ਹੀ ਦੇਣੀ ਹੈ। ਹੈ ਨਾ? ਦਿਨੇ ਸਲਾਮੀ ਦੇ ਦੋ। ਤਾਇਆ ਆਪਾਂ ਅੱਜ ਦੇ ਗਾਣਿਆਂ ਦੀ ਤੁਲਨਾ ਕਰ ਰਹੇ ਪੁਰਾਣੇ ਹੁਣ ਨਾਲ। ਅੱਜ ਦੇ ਗਾਣੇ ਦੀ ਗੱਲ ਕਰੀਏ। ਹੁਣ ਜਿਵੇਂ ਕਿ ਉਹ ਐਡੇ ਪਿਆਰੇ ਗਾਣੇ ਸੀਗੇ। ਹੁਣ ਅੱਜ ਵੇਖ ਤੇਰੇ ਯਾਰ ਨੂੰ ਡੱਬਲ ਨੂੰ ਫਿਰਦੇ ਸੀ ਡੱਬਦਾ ਕਿਤੇ ਬਣਿਆ ਵੱਡਾ ਕੀ ਗੱਲ ਸੋਹਣਾ ਹੈਗਾ ਡੱਬਣਾ ਜਿਹੜਾ ਬੰਦਾ ਪੁੱਛੇ ਭਰਤੀ ਪਾਂਡੇ ਪਏ ਉਹ ਛੱਡ ਹੈ ਨਾ? ਇਹ ਹੋਰ ਕਿਹੜਾ ਸੀ ਗਾਣਾ? ਉਹ ਆਪਣਾ ਕੀ ਕਹਿੰਦੇ ਨੇ ਸਿੱਧੂ ਮੂਸ਼ ਵਾਲਾ। ਸਿੱਧੂ ਮੂਸੇਵਾਲਾ। ਹਾਂ ਨਹੀਂ ਉਹ ਪਾਇਲ ਰਤੋਗੀ ਕਹਿੰਦੀ ਸਿੱਧੂ ਮੂਸ਼ ਵਾਲਾ। ਹਾਂ ਪਾਇਲ ਰੁੱਤਗੀ ਕਹਿੰਦੀ ਸੀ। ਹਾਂ ਛੱਡ ਤੂੰ ਉਹਨੂੰ ਤਾਇਆ। ਤੂੰ ਉਹ ਗਾਣਾ ਸੁਣਿਆ ਉਹ ਜਿਹੜਾ ਕਿਸੇ ਛੜਾ ਟੌਰ ਨਾ ਛੜਾ ਟੌਰ ਨਾ ਛੜਾ। ਉਹ ਕਟੋ ਨਾਲ ਛੜਾ ਮੁੰਡਾ ਟੌਰ ਨਾਲ ਛੜਾ। ਇੱਕ ਪਾਸੇ ਸ਼ੂਟ ਕਰ ਰਿਹਾ ਹੁੰਦਾ ਬੰਦਾ ਗਾਣੇ ਉੱਤੇ, ਦੂਜੇ ਬੰਦੇ ਮੈਸੇਜ ਕਰ ਰਿਹਾ ਹੁੰਦਾ ਕੁੜੀਆਂ ਨੂੰ ਫੋਲੋ ਕਰਕੇ ਟਿੰਡਰ ਤੇ ਹੈ ਨਾ? ਹਾਂ ਕਰਦੇ ਹਾਂ। ਟੌਰ ਨਾਲ ਛੜਾ ਕੀ ਹੁੰਦਾ? ਤਾਂ ਨਾਲੇ ਛੜਾ ਤੇ ਕੁਵਾਰਾ ਦੋਵਾਂ 'ਚ ਫਰਕ ਹੁੰਦਾ ਹੈ? ਹਾਂ ਛੜਾ ਤਾਂ ਉਹ ਹੁੰਦਾ
ਜਿਹਦੇ ਮਤਲਬ ਵਿਆਹ ਦੀ ਉਮਰ ਲੰਘ ਗਈ ਤੇ ਉਹਦਾ ਵਿਆਹ ਨਹੀਂ ਹੋਇਆ ਹੈ ਨਾ, ਤੇ ਕੁਵਾਰਾ ਉਹ ਹੁੰਦਾ ਜਿਹਦੀ ਵਿਆਹ ਦੀ ਉਮਰ ਹਾਲੇ ਹੈ ਪਰ ਉਹ ਵਿਆਹ ਕਰਾਉਣਾ ਨਹੀਂ ਚਾਹੁੰਦਾ। ਅੱਛਾ 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 ਹਨਾ, ਤੇ ਫਿਰ ਟੌਰ ਨਾ ਛੜਾ ਬੰਦਾ ਕਿਵੇਂ ਹੋ ਸਕਦਾ? ਟੌਰ ਨਾ ਛੜਾ ਇਸ ਕਰਕੇ ਹੋ ਗਿਆ ਕਿ ਜਦੋਂ ਵੇਖੋ ਜੀ ਆਪੇ ਮੈਂ ਰੱਜੀ ਪੁੱਛੀ ਆਪੇ ਮੇਰੇ ਬੱਚੇ ਜੀਨ ਗੱਲ ਬਣੀ ਨਹੀਂ ਹੈ ਤੇ ਬਾਹਰ ਖਾ ਪਾ ਦੋ, ਮੈਂ ਆਪ ਨਹੀਂ ਬਣਾਈ। ਤਾਇਆ ਹਾਂਜੀ ਹਾਂਜੀ ਤੂੰ ਬੇਰ ਕਿੱਥੋਂ ਲਿਆਇਆ? ਬੇਰ ਮੈਂ ਫੇਰ ਉਹੀ ਗੱਲ ਹੋ ਗਈ ਤੇਰੀ ਹਜੇ ਇੱਥੇ ਗਰਾਰੀ ਅੜੀ ਹੋਈ ਹੈ ਬੇਰ ਮੈਂ ਲੈ ਆਇਆ ਵਾ, ਮੇਰੀ ਆਪਣੀ ਬੇਰੀਆਂ ਹੈਗੀਆਂ ਨੇ ਉੱਥੋਂ ਲਿਆਂਦੀ ਆ ਮੈਂ, ਬਹੁਤ ਅਮੀਰ ਆ, ਮੇਰੇ ਕੋਲ ਇੰਨਾ ਪੈਸਾ ਤਾਇਆ ਪਲੀਜ਼ ਗੱਪਾਂ ਨਾ ਛੱਡਿਆਗਾ। ਓਕੇ ਨਹੀਂ ਛੱਡਦਾ। ਚੱਲ ਮੈਂ ਤੈਨੂੰ ਨਾ ਇੱਕ ਹੈਲਥ ਟਿਪ ਦੱਸ ਦਿੰਨੀ ਆ। ਦੱਸ ਦੇ। ਕਿ ਤੂੰ ਵੀ ਜ਼ਿਆਦਾ ਸਮੇਂ ਤੱਕ ਜਵਾਨ ਰਹਿਣਾ ਚਾਹੁੰਦਾ? ਮੈਂ ਜਵਾਨ ਹਾਂ, ਜਵਾਨ ਆਪਣੀ ਉਮਰ ਲੰਮੀ ਕਰਨਾ ਚਾਹੁੰਦਾ? ਮੇਰੀ ਬਹੁਤ ਲੰਬੀ, ਮੈਂ ਤੇ ਅਮਰ ਹੀ ਹਾਂ। ਤਾਇਆ ਸੀਰੀਅਸ ਵੀ ਗੱਲ ਕਰ ਲਿਆ ਕਰ ਕਦੀ। ਹਾਂ ਦੱਸੋ। ਤੂੰ ਐ ਕਰ ਕਿ ਤੂੰ ਰੰਗੀਨ ਸਬਜ਼ੀਆਂ ਖਾਇਆ ਕਰ। ਓਕੇ। ਉਹ ਤੁਹਾਡੀ ਸਿਹਤ ਲਈ ਬਹੁਤ ਚੰਗੀਆਂ ਹੁੰਦੀਆਂ ਨੇ। ਅੱਛਾ ਠੀਕ। ਠੀਕ ਹੈ, ਤੇ ਉਸ ਤੋਂ ਬਾਅਦ ਜਿਹੜੇ ਮਸਾਲੇ ਨੇ ਉਹਨਾਂ ਦਾ ਸੇਵਨ ਘੱਟ ਕਰੋ। ਓਕੇ। ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਲਈ ਕੈਲਸ਼ੀਅਮ ਜਿਹੜਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ, ਇਸ ਲਈ ਕੈਲਸ਼ੀਅਮ ਵੀ ਲੈਂਦੇ ਰਹੋ। ਠੀਕ ਹੈ, ਉਸ ਤੋਂ ਬਾਅਦ ਵਿੱਚ ਜੋ ਤੁਹਾਡੀ ਇਮਿਊਨ ਸਿਸਟਮ ਨੂੰ ਸਟਰੋਂਗ ਕਰੇ ਜਿਹੜੀਆਂ ਚੀਜ਼ਾਂ, ਉਹ ਚੀਜ਼ਾਂ ਦਾ ਸੇਵਨ ਤੁਸੀਂ ਵੱਧ ਕਰੋ। ਕਰਾਂਗੇ। ਐਕਸਰਸਾਈਜ਼ ਕਰੋ, ਤੁਸੀਂ ਸੈਰ ਕਰੋ, ਤੁਸੀਂ ਆਪਣੀ ਸਿਹਤ ਦਾ ਸਭ ਤੋਂ ਵੱਧ ਖਿਆਲ ਰੱਖੋ, ਸਿਹਤ ਨੂੰ ਪ੍ਰਾਇੋਰਿਟੀ ਤੇ ਰੱਖੋ। ਜਦੋਂ ਵੀ ਕਿਤੇ ਵੀ ਕੋਈ ਗੜਬੜ ਲੱਗੇ ਤਾਂ ਡਾਕਟਰ ਕੋਲ ਫਟਾਫਟ ਜਾਓ। ਬਿਲਕੁਲ ਜਾਵਾਂਗੇ। ਹਾਂ ਬਸ ਚੌਥੇ ਫਲੋਰ ਤੇ ਨਾ ਹੋਵੇ ਚੜਨ ਲੱਗੇ ਸ਼ਾਹ ਚੜਦਾ। ਚਲੋ ਅੱਗੇ ਵਧੋ। ਭੈੜੀਆਂ ਆਦਤਾਂ ਛੱਡੋ ਤੇ ਤੰਦਰੁਸਤ ਜੀਵਨ ਸ਼ੈਲੀ ਅਪਣਾਓ। ਹਾਂ, ਤੇ ਤੁਸੀਂ ਵੀ ਮਾੜਾ ਖਾਣ ਤੋਂ ਬਾਅਦ ਸ਼ਾਇਦ ਕਰ ਲਿਆ ਕਰੋ, ਬੈਠੇ ਬੈਠੇ ਮਹਿੰਗਾਈ ਵਾਂਗ ਵਧੀ ਜਾ ਰਹੀ। ਮੈਂ ਤਾਂ ਤਾਇਆ ਬੇਰ ਖਾ ਰਹੀ ਹਾਂ। ਬੇਰ ਖਾ ਰਹੀ? ਬੇਰ ਬੜੇ ਸਵਾਦ। ਚਲੋ ਖਾਈ ਜਾ ਚਲੋ ਗਾਣਾ ਲਾ ਦੇ। ਵੇਖ ਤੇਰੇ ਨਾਲ ਗੱਲਾਂ ਬਾਤਾਂ ਕਰਦੇ ਆ, ਪਤਾ ਹੀ ਨਹੀਂ ਲੱਗਿਆ ਸਮਾਂ ਕਦੋਂ ਹੋ ਗਿਆ ਤੇ ਹੁਣ ਘੜੀ ਘੂਰ ਕੇ ਵੇਖ ਰਹੀ ਹੈ। ਨਹੀਂ ਕਿਉਂ ਘੂਰਦੀ ਪਈ ਹੈ? ਉਹ ਤੈਨੂੰ ਕਹਿ ਰਹੀ ਹੈ ਕਿ ਚਲੋ ਪਹੁੰਚੋ ਘਰ। ਉਹ ਕਹਿ ਰਹੀ ਹੈ ਵੀ ਤੂੰ ਜਾ ਤੇ ਨਾਲ ਇਹਨੂੰ ਵੀ ਗੰਦੇ ਜਿਹੇ ਨੂੰ ਲੈ ਜਾ। ਗੰਦਾ ਜਾ ਕੀ ਹੁੰਦਾ? ਘੜੀ ਕਹਿ ਰਹੀ ਸੀ ਤਾਇਆ। ਗੰਦਾ ਕੀ ਹੁੰਦਾ? ਤਾਇਆ ਘੜੀ ਨੇ ਕਿਹਾ ਮੈਂ ਰਿਸ਼ਵੀ ਤੋੜ ਦੇਣੀ ਹੈ। ਤੋੜ ਦੇ ਤਾਇਆ ਦੀ ਚਪੇੜ ਮਾਰੇ ਦੇ। ਐਵੇਂ ਜਾ ਛੱਡ ਹੋ ਗਈ ਹੈ। ਮੈਂ ਨਹੀਂ ਬਰਦਾਸ਼ਤ ਕਰੂੰਗੀ ਮੇਰੇ ਤਾਏ ਬਾਰੇ ਕੋਈ ਇਦਾਂ ਦੀ ਗੰਦੀ ਜੀ ਗੱਲ ਕਰੇ। ਅੱਛਾ ਹਾਂ ਚਲੋ ਠੀਕ ਹੈ। ਬੁਰਾ ਲੱਗਿਆ ਮੈਨੂੰ? ਕੋਈ ਗੱਲ ਨਹੀਂ ਲੱਗੀ ਜਾਏ ਬੁਰਾ, ਤੈਨੂੰ ਗੱਲ ਹੀ ਮਾਰੀ ਸੀ, ਹੁਣ ਮੈਂ ਕੀ ਕਹਿ ਸਕਦਾ। ਚਲੋ ਇੰਥੂਜ਼ੀਆਜ਼ਮ ਮੇਰਾ ਥੋੜਾ ਘਟਿਆ ਹੈ ਗੱਲ ਸੁਣ ਕੇ, ਪਰ ਫਿਰ ਵੀ ਚਲੋ ਮੋਰਲ ਡਾਊਨ ਹੋਇਆ ਹੈ ਨਾ। ਕੋਈ ਨਹੀਂ, ਪਰ ਫਿਰ ਵੀ ਮੈਂ ਗੱਲ ਕਹਿਣੀ ਚਾਹੂੰਗਾ ਕਿ ਮਿਲਦੀ ਹਾਂ ਜੀ ਬਹੁਤ ਜਲਦ। ਆਪਦਾ ਖਿਆਲ ਰੱਖੋ। ਲਵ ਯੂ, ਬਾਏ ਬਾਏ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA।